ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਚਾਰਾਂ ਦੀਆਂ। ਸੋ ਮੈਂ ਥੋੜਾ ਜਿਹਾ ਤੁਹਾਡੇ ਨਾਲ ਕੁਝ ਸ਼ੇਅਰ ਕਰਨਾ ਚਾਹੁੰਦੀ ਹਾਂ। ਜ਼ਿੰਦਗੀ ਚਲਦੀ ਵਾਂਗ ਮੁਸਾਫਿਰ, ਜ਼ਿੰਦਗੀ ਚਲਦੀ ਵਾਂਗ ਮੁਸਾਫਿਰ, ਕੋਈ ਆਂਦਾ ਹੈ ਤੇ ਕੋਈ ਜਾਂਦਾ ਹੈ, ਆਪਣਾ ਚੋਗਾ ਹਰ ਕੋਈ ਚੋਕੇ ਮਾਰ ਉਡਾਰੇ ਜਾਂਦਾ ਹੈ। ਇੱਕ ਵਾਰੀ ਦੀ ਵੱਜੀ ਉਡਾਰੀ, ਇੱਕ ਵਾਰੀ ਦੀ ਵੱਜੀ ਉਡਾਰੀ, ਫਿਰ ਨਾ ਪੈਣੀ ਫੇਰੀਏ, ਨਾ ਕਰ ਮੇਰੀ ਮੇਰੀ ਬੰਦਿਆ, ਨਾ ਕਰ ਮੇਰੀ ਮੇਰੀ। ਸੋ ਹੁਣ ਆਪਾਂ ਡਾਕਟਰ ਸੁਖਰੂਨਾ ਦੇ ਵਿਚਾਰ ਸੁਣਦੇ ਹਾਂ ਗੁਰਬਾਣੀ ਵਿਚਾਰਾਂ ਤੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਤਾਂ ਜਿਹੜਾ ਉਸ ਥਾਟ ਦੇ ਨਾਲ ਜਿਹੜਾ ਰੂਹਾਨੀਅਤ ਦੀ ਸਿਖਰ ਹੈ, ਬਿਲਕੁਲ ਸਿਖਰ ਇਸ ਲਈ ਕਿ ਅਲਟੀਮੇਟਲੀ ਹਕੀਕਤ ਇਹ ਹੀ ਹੈ ਕਿ ਬਈ ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਬਾਰੀਏ, ਸਭ ਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀਏ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਕਿ ਜ਼ਿੰਦਗੀ ਜੋ ਆਇਆ ਉਹਨੇ ਜਾਣਾ। ਜਿਸ ਨੂੰ ਜਦੋਂ ਬਾਬਾ ਨਾਨਕ ਭਾਈ ਮਰਦਾਨੇ ਦੇ ਨਾਲ ਸਿਆਲਕੋਟ ਸ਼ਹਿਰ ਆਏ, ਬਾਬੇ ਦੀ ਬੇਰ ਜਿੱਥੇ ਇਤਿਹਾਸਕ ਗੁਰਦੁਆਰਾ ਹੈ, ਉਹਨਾਂ ਨੇ ਜਿਹੜਾ 2 ਪੈਸੇ ਦੇ ਕੇ ਭਾਈ ਮਰਦਾਨੇ ਨੂੰ ਸਿਆਲਕੋਟ ਦੇ ਬਾਜ਼ਾਰ 'ਚ ਭੇਜਿਆ। ਉਹਨੇ ਕਿਹਾ ਕਿ ਵੀ 1 ਪੈਸੇ ਦਾ ਸੱਚ ਤੇ 1 ਪੈਸੇ ਦਾ ਝੂਠ ਲੈ। ਹੁਣ ਉਹ ਜਾ ਰਿਹਾ ਹੱਟੀ ਹੱਟੀ, ਕੋਈ ਸਬਜ਼ੀ ਵਾਲਾ ਹੈ, ਕੋਈ ਕਰਿਆਨੇ ਵਾਲਾ ਹੈ, ਕੋਈ ਮਨਿਆਰ ਹੈ, ਕੋਈ ਸੁਨਿਆਰ ਹੈ, ਕੋਈ ਲੋਹਾਰ ਹੈ, ਕੋਈ ਹੋਰ ਹੈ। ਇੱਕ ਸਿਆਣਾ ਬੰਦਾ ਸ਼ਾਇਦ ਜੌਹਰੀ ਸੀ, ਉਹ ਉਸ ਨੂੰ ਮੂਲਾ, ਉਹਦਾ ਨਾਂ ਸੀ ਭਾਈ ਮੂਲਾ ਕਰਕੇ, ਉਹਨੇ ਉਹ ਟਕਾ ਰੱਖ ਲਿਆ। ਉਹਨੇ ਇੱਕ ਕਾਗਜ਼ ਤੇ ਲਿਖਿਆ ਮਰਨਾ ਸੱਚ ਤੇ ਇੱਕ ਤੇ ਲਿਖਿਆ ਜਿਉਣਾ ਝੂਠ। ਉਹ ਨਾਲ ਹੀ ਉਹ ਫਿਰ ਭਾਈ ਮਰਦਾਨੇ ਦੇ ਪਿੱਛੇ ਪਿੱਛੇ ਵੀ ਤੁਰ ਪਿਆ ਕਿ ਜਿਹੜੇ ਵਪਾਰੀ ਨੇ ਤੈਨੂੰ ਇਹ ਸੌਦਾ ਲੈਣ ਭੇਜਿਆ, ਮੈਨੂੰ ਉਹਦੇ ਦੀਦਾਰ ਵੀ ਕਰਵਾ। ਸੋ ਉਹ ਇੱਕ ਵੱਖਰਾ ਇਤਿਹਾਸ ਹੈ ਕਿ ਅਲਟੀਮੇਟਲੀ, ਔਰ ਉਹਦੇ 'ਚ ਹੀ ਗੁਰੂ ਸਾਹਿਬ ਨੇ ਫਿਰ ਫਰਮਾਇਆ ਸੀ, ਜਿਹੜਾ ਸ਼ਬਦ ਕਈ ਵਾਰ ਉਸ ਓਕੇਜ਼ਨ ਨਾਲ ਜੋੜਿਆ ਜਾਂਦਾ ਹੈ ਕਿ ਨਾਲ ਕਿਰਾੜਾ ਦੋਸਤੀ ਕੂੜੈ ਕੂੜੀ ਪਾਏ। ਹੁਣ ਕਿਰਾੜ ਬੇਸ਼ੱਕ ਸਾਡੇ ਲਹਿੰਦੇ ਪੰਜਾਬ 'ਚ ਦੁਕਾਨਦਾਰ ਲਈ ਜਾਂ ਕਈ ਵਾਰੀ ਹਿੰਦੂ ਬਣੀਆਂ ਲਈ ਵੀ ਇਸਤੇਮਾਲ ਹੁੰਦਾ, ਲੇਕਿਨ ਕਿਰਾੜ ਦਾ ਮਤਲਬ ਹੈ ਬਣਕ ਬਿਰਤੀ, ਤੁਹਾਡੀ ਮੈਂਟੈਲਿਟੀ। ਜਦੋਂ ਤੁਸੀਂ ਸੱਚ ਜਾਂ ਝੂਠ, ਠੀਕ ਜਾਂ ਗਲਤ ਦੀ ਥਾਂ ਤੇ ਪੈਸੇ ਦੇ ਨਾਲ ਕਿਸੇ ਚੀਜ਼ ਨੂੰ ਤੋਲਦੇ ਹੋ ਤਾਂ ਤੁਸੀਂ ਕਿਰਾੜ ਹੁੰਦੇ ਹੋ। ਤੇ ਗੁਰੂ ਸਾਹਿਬ ਨੇ ਫਰਮਾਇਆ ਵੀ ਜਿਹੜੇ ਲੋਕ ਕਿਰਾੜ ਬਿਰਤੀ ਰੱਖਦੇ ਨੇ ਔਰ ਇਸ ਬਿਰਤੀ ਵਾਲਿਆਂ ਦੇ ਨਾਲ ਦੋਸਤੀ ਰੱਖਦੇ ਨੇ, ਕੂੜਾ ਉਹ ਝੂਠ 'ਚ ਰਹਿੰਦੇ ਨੇ। ਔਰ ਨਾਲ ਹੀ ਫਿਰ ਇਹ ਯਾਦ ਕਰਵਾਇਆ ਕਿ ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੈ ਪੂਰ, ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ। ਕਿ ਕੂੜ ਮਿੱਠਾ ਲੱਗਦਾ ਹੈ, ਮਾਖਿਓ ਵਾਂਗ ਲੱਗਦਾ ਹੈ, ਪਰ ਇੱਕ ਗੱਲ ਯਾਦ ਰੱਖੋ ਕਿ ਕੂੜ ਦੇ ਉੱਤੇ ਜਿਹੜੀ ਮਬਨੀ ਸੋਚ ਹੁੰਦੀ ਹੈ, ਕੂੜ ਡੋਬੈ ਪੂਰ, ਉਹ ਪੂਰਾਂ ਦੇ ਪੂਰ ਡੋਬ ਦਿੰਦੀ ਹੈ, ਟੱਬਰਾਂ ਦੇ ਟੱਬਰ, ਖਾਨਦਾਨਾਂ ਦੇ ਖਾਨਦਾਨ, ਕਬੀਲਿਆਂ ਦੇ ਕਬੀਲੇ, ਕਿਉਂਕਿ ਅਲਟੀਮੇਟਲੀ ਉਹੀ ਇੱਕ ਸੱਚ ਹੈ, ਬਾਕੀ ਸਭ ਕੂੜ ਹੈ। ਔਰ ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਸ਼ਲੋਕ ਵਾਰਾਂ ਤੇ ਵਧੀਕ ਦੀ ਵਿਚਾਰ ਕਰਦੇ, ਗੁਰੂ ਗ੍ਰੰਥ ਸਾਹਿਬ ਦੇ ਅਖੀਰ ਦੇ ਵਿੱਚ 1425 ਅੰਗ ਦੇ ਉੱਤੇ ਇਹ ਸੁਭਾਇਮਾਨ ਨੇ। ਅੱਜ ਵੀ 3 ਸ਼ਲੋਕ ਅਸੀਂ 8, 9 ਤੇ 10 ਜਿਹੜੇ 2 ਲਾਈਨਰ ਨੇ। ਪਹਿਲਾ ਗੁਰ ਪੂਰਾ ਜਿਨ ਸਿਮਰਿਆ ਸਈ ਪੈ ਨਿਹਾਲ, ਨਾਨਕ ਨਾਮ ਅਰਾਧਣਾ ਕਾਰਜ ਆਵੈ ਰਾਸ। ਕਿ ਜਿਹੜੇ ਰੱਬ ਦੇ ਨਾਲ ਪੂਰਨ ਅਲਟੀਮੇਟ ਰੂਪ ਤਾਂ ਰੱਬ ਹੈ, ਔਰ ਉਸ ਨਾਲ ਮਿਲਾਣ ਦੇ ਲਈ ਗੁਰੂ ਦਾ ਜਿਹੜਾ ਰੋਲ ਹੈ, ਤਾਂ ਜਦੋਂ ਅਸੀਂ 10 ਗੁਰੂ ਸਾਹਿਬਾਨ ਕਹਿੰਦੇ ਹਾਂ, ਗੁਰੂ ਸੰਸਕ੍ਰਿਤ ਜ਼ਬਾਨ ਦਾ ਲਫ਼ਜ਼ ਹੈ ਗ੍ਰੀ, ਉਹਨਾਂ ਦੀ ਧਾਤੂ 'ਚੋਂ ਆਇਆ, ਜਿਸ ਦਾ ਮਤਲਬ ਹੈ ਕਿ ਡਿਸਪੈਲਰ ਆਫ ਡਾਰਕਨੈਸ, ਕਿ ਹਨੇਰੇ ਨੂੰ ਖਤਮ ਕਰਨ ਵਾਲਾ। ਔਰ ਇਹੀ ਕਾਰਨ ਹੈ ਜਦੋਂ ਅਸੀਂ ਗੁਰਦੁਆਰਾ ਵੀ ਕਹਿੰਦੇ ਹਾਂ, ਤੇ ਗੁਰਦੁਆਰਾ ਇਹੀ ਹੈ ਕਿ ਜਿੱਥੇ ਸਾਡੇ ਅੰਦਰ ਜਿਹੜਾ ਗਿਆਨ ਹੈ, ਜਿਹੜੀ ਇਗਨੋਰੈਂਸ ਹੈ, ਉਸ ਦਾ ਖਾਤਮਾ ਹੁੰਦਾ ਹੈ। ਔਰ ਇਸ ਤੋਂ ਹੀ ਅਸੀਂ ਇਹ ਬਾਣੀ ਪੜ੍ਹਦੇ ਹਾਂ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਗੁਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਕਿ ਗੁਰੂ ਨੇ ਗਿਆਨ ਦਾ ਸੁਰਮਾ ਦਿੱਤਾ ਤੇ ਜਿਹੜਾ ਅਗਿਆਨ ਦੇ ਹਨੇਰੇ ਨੂੰ, ਇਗਨੋਰੈਂਸ ਨੂੰ
ਜ਼ਹਾਲੀਅਤ ਨੂੰ, ਜਿਹੜਾ ਸਾਡੇ ਵਿੱਚ ਜਿਹੜਾ ਇੱਕ ਗੈਪ ਹੈ, ਉਹ ਹਨੇਰੇ ਨੂੰ ਦੂਰ ਕਰਦਾ ਹੈ। ਔਰ ਰੱਬ ਦੀ ਬਖਸ਼ਿਸ਼ ਦੇ ਨਾਲ, ਚੰਗੇ ਸੰਤ ਦੇ ਨਾਲ, ਚੰਗੇ ਮੁਰਸ਼ਦ ਦੇ ਨਾਲ, ਚੰਗੇ ਇਨਸਾਨ ਦਾ ਸਾਥ ਤੁਹਾਡੀ ਜ਼ਿੰਦਗੀ 'ਚ ਮਿਲਦਾ ਹੈ ਤੇ ਫਿਰ ਉਹ ਰੱਬ ਦੀ ਯਾਦ ਤੁਹਾਡੇ ਅੰਦਰ ਹੋਰ ਵੀ ਪ੍ਰਬਲ ਹੁੰਦੀ ਹੈ ਤੇ ਮਨ ਦੇ ਵਿੱਚ ਚਾਨਣ ਹੁੰਦਾ ਹੈ, ਨੂਰ ਹੁੰਦਾ ਹੈ। ਹਨੇਰਾ ਅਗਿਆਨਤਾ ਹੈ, ਚਾਨਣ ਗਿਆਨ ਹੈ। ਗੁਰ ਪੂਰਾ ਜਿਨ ਸਿਮਰਿਆ ਸਈ ਭੈ ਨਿਹਾਲ। ਨਿਹਾਲ ਹੁੰਦਾ ਪ੍ਰਸੰਨ, ਖੁਸ਼, ਕਿ ਜਿਨ੍ਹਾਂ ਨੇ ਉਸ ਰੱਬ ਦੇ ਨਾਲ ਜਿਹੜਾ ਕਿ ਮੁਕੰਮਲ ਹੈ ਉਸ ਨੂੰ ਸਿਮਰਿਆ, ਉਹਦੀ ਇਬਾਦਤ ਕੀਤੀ, ਸਹੀ ਪੇ ਉਹ ਆਨੰਦ ਚ ਆ ਗਏ, ਪ੍ਰਸੰਨ ਹੋ ਗਏ, ਖੁਸ਼ ਹੋ ਗਏ, ਉਹਨਾਂ ਦਾ ਅੰਦਰ ਖਿੜ ਪਿਆ। ਨਾਨਕ ਨਾਮ ਅਰਾਧਨਾ ਕਾਰਜ ਆਵੇ ਰਾਸ। ਗੁਰੂ ਨਾਨਕ ਫਰਮਾਉਂਦੇ ਨੇ ਕਿ ਜੇ ਉਸ ਰੱਬ ਦੀ ਯਾਦ ਸਾਡੇ ਅੰਦਰ ਰਹੇ ਤੇ ਜ਼ਿੰਦਗੀ ਦੇ ਸਾਰੇ ਕਾਰਜ ਤਾਂ ਤੁਰੇ ਹੀ ਜਾਂਦੇ ਨੇ, ਉਹ ਆਪਣੇ ਆਪ ਹੀ ਰਾਸ ਹੋ ਜਾਂਦੇ ਨੇ। ਦੂਸਰਾ ਸ਼ਲੋਕ ਹੈ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਾਧਾਣੀ ਹੈ ਤਿਉਂ ਮੱਥੇ ਧਰਮ ਰਾਏ। ਹੁਣ ਜ਼ਾਹਰ ਹੈ ਕਿ ਦੋਜ਼ਖ ਔਰ ਬਹਿਸ਼ਤ, ਸਵਰਗ ਤੇ ਨਰਕ, ਇਸ ਦੀ ਗੱਲ ਜਿਹੜੀ ਹੈ ਅਕਸਰ ਹੁੰਦੀ ਹੈ ਮਜ਼ਹਬਾਂ ਦੇ ਹਵਾਲੇ ਨਾਲ। ਔਰ ਇਸ ਨੂੰ ਗੁਰਬਾਣੀ 'ਚ ਵੀ ਹੁਣ ਜਦੋਂ ਅਸੀਂ ਮੈਟਾਫਰ ਕਹਿੰਦੇ ਅਲੰਕਾਰ, ਹੁਣ ਦੁੱਧ ਨੂੰ ਜਮਾਇਆ ਜਾਂਦਾ ਹੈ, ਜਾਗ ਲਾਈ ਜਾਂਦੀ ਹੈ, ਦਹੀਂ ਬਣਦਾ, ਤੇ ਜਿਹੜਾ ਮੱਥਿਆ ਜਾਂਦਾ ਹੈ ਮਧਾਣੀ ਦੇ ਨਾਲ, ਉਸ ਦੇ ਨਾਲ ਮੱਖਣ ਰਿੜਕਣਾ, ਜਿਹਨੂੰ ਅਸੀਂ ਕਹਿੰਦੇ ਮੱਥਣਾ ਹੈ, ਰਿੜਕਣਾ। ਜਦੋਂ ਰਿੜਕਿਆ ਜਾਂਦਾ ਹੈ ਤੇ ਉਸ ਚੋਂ ਮੱਖਣ ਨਿਕਲਦਾ ਹੈ, ਬਾਕੀ ਛਾਛ ਹੈ, ਲੱਸੀ ਹੈ ਜਿਹਨੂੰ ਅਸੀਂ ਕਹਿੰਦੇ। ਹੁਣ ਜਿਹੜਾ ਰਿੜਕਣਾ ਹੁੰਦਾ ਹੈ ਉਹ ਭਾਵੇਂ ਐਕਸਰਸਾਈਜ਼ ਵੀ ਹੈ, ਪਰ ਉਸ ਵਿਚਾਰੇ ਦਹੀਂ ਦੀ ਤਾਂ ਉਹਦਾ ਤਾਂ ਖਾਣਾ ਖਰਾਬ ਹੋ ਜਾਂਦਾ। ਸੋ ਰਿੜਕਣਾ ਇਹੀ ਹੈ। ਸੋ ਇਸੇ ਤਰ੍ਹਾਂ ਰਿੜਕਣਾ ਪੇਨਫੁਲ ਹੈ ਉਹਦੇ ਲਈ ਜਿਹਨੂੰ ਅਸੀਂ ਰਿੜਕ ਰਹੇ ਹਾਂ। ਵੈਸੇ ਪਤਾ ਨਹੀਂ ਦੁੱਧ ਦਾ ਰਿੜਕਣਾ ਉਹਨੂੰ ਕਹਿੰਦੇ ਨੇ, ਦਹੀਂ ਦਾ ਰਿੜਕਣਾ ਨਹੀਂ ਕਹਿੰਦੇ। ਇਹ ਵੀ ਪੁੱਛਾਂਗੇ ਕਿਸੇ ਨੂੰ ਕਿ ਭਾਈ ਇਹ ਦੁੱਧ ਰਿੜਕਣਾ ਕਿਉਂ ਹੈ, ਕਿਉਂ ਹੁੰਦਾ ਤਾਂ ਦਹੀਂ ਬਣ ਗਿਆ ਹੁੰਦਾ। ਹੁਣ ਇਹ ਵੀ ਸਾਡੇ ਫੇਥਸ ਦੇ ਵਿੱਚ ਹੈ ਕਿ ਵੀ ਜਦੋਂ ਰੱਬ ਦੀ ਦਰਗਾਹ 'ਚ ਉਹ ਮੌਤ ਦਾ ਫਰਿਸ਼ਤਾ ਹੋਏ, ਅਜ਼ਰਾਇਲ, ਜਾਂ ਜਮਦੂਤ ਹੋਏ, ਧਰਮਰਾਜ ਹੋਏ, ਜਾਂ ਆਖਰਤ ਦੀ ਗੱਲ ਹੁੰਦੀ ਹੈ ਤੇ ਕਿਵੇਂ ਸਜ਼ਾਵਾਂ ਮਿਲਦੀਆਂ ਨੇ, ਕਿ ਵੀ ਜਿਵੇਂ ਮਧਾਣੀ ਜਦੋਂ ਰਿੜਕਿਆ ਜਾਂਦਾ ਮਧਾਣੀ ਦੇ ਵਿੱਚ ਦੁੱਧ, ਤੇ ਜੋ ਹਾਲ ਹੁੰਦਾ ਇਵੇਂ ਹੀ ਜਿਹੜੇ ਪਾਪ ਕਰ ਜਿਨ੍ਹਾਂ ਨੇ ਜ਼ਿੰਦਗੀ 'ਚ ਕੀਤਾ ਹੈ, ਜਿਹੜੇ ਉਸ ਨੈਗੇਟਿਵਿਟੀ ਦੇ ਵਿੱਚ ਨੇ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਕਿ ਇੱਥੇ ਤਾਂ ਉਹ ਪਾਪ ਸਵਾਦ ਲੱਗਦਾ, ਕੂੜ ਮਿੱਠਾ ਕੂੜ ਮਾਖਿਓ, ਪਰ ਅਲਟੀਮੇਟਲੀ ਜਦੋਂ ਇਹਦੀ ਅਕਾਊਂਟੇਬਿਲਿਟੀ ਹੋਏਗੀ ਤੇ ਉਹਦਾ ਜਦੋਂ ਸਜ਼ਾਵਾਂ ਹੁੰਦੀਆਂ ਨੇ ਤੇ ਫਿਰ ਹਾਏ ਹਾਏ ਹੋਏਗਾ। ਔਰ ਨਾਨਕ ਜਿਉਂ ਮੱਥਨ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ। ਜਿਹੜਾ ਐਂਜਲ ਆਫ ਜਸਟਿਸ ਹੈ ਜਾਂ ਐਂਜਲ ਆਫ ਡੈਥ ਹੈ, ਐਂਜਲ ਆਫ ਡੈਥ ਤਾਂ ਲਿਜਾ ਕੇ ਤੁਹਾਨੂੰ ਐਂਜਲ ਆਫ ਜਸਟਿਸ ਕੋਲ ਲੈ ਜਾਂਦਾ ਹੈ। ਜਿਹੜਾ ਮੁਨਸਫ ਧਰਮਰਾਜ ਹੈ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ, ਵੀ ਕੀ ਮੂੰਹ ਦਿਖਾਏਗਾ। ਔਰ ਇਹ ਜਿਵੇਂ ਪੁਲ ਸਰਾਤ ਦਾ ਜ਼ਿਕਰ ਇਸਲਾਮ ਦੇ ਵਿੱਚ ਹੈ, ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੋਜ਼ਖ ਚਾਲਿਆ ਤਾਂ ਦਿਸੈ ਖੜਾ ਡਰਾਵਣਾ, ਕਰ ਔਗਣ ਪਛੋਤਾਵਣਾ, ਕਿ ਇੱਕ ਭੀੜੀ ਗਲੀ ਹੈ, ਪੁਲ ਸਰਾਤ ਚੋਂ ਗੁਜ਼ਰਨਾ। ਇਹ ਫਿਰ ਕਿਸੇ ਵੇਲੇ ਵੇਰਵਾ, ਲੇਕਿਨ ਅਕਾਊਂਟੇਬਿਲਿਟੀ ਦੀ ਗੱਲ ਹੈ। ਔਰ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਇਹ ਅਕਾਊਂਟੇਬਿਲਿਟੀ ਹੋਏਗੀ। ਔਰ ਅਖੀਰਲਾ ਸ਼ਲੋਕ ਹੈ, ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਪਵਨ ਪੁਨੀਤ। ਹੁਣ ਜੇ ਪਾਪ ਕਰਮ ਤੋਂ ਬਚਣਾ ਹੈ, ਉਸ ਸਾਰੀ ਨੈਗੇਟਿਵਿਟੀ ਚੋਂ ਨਿਕਲਣਾ ਹੈ, ਤੇ ਜਿਵੇਂ ਪਹਿਲਾ ਸੀ ਕਿ ਗੁਰ ਪੂਰਾ ਜਿਨ ਸਿਮਰਿਆ, ਔਰ ਇਹਦੇ 'ਚ ਹੈ ਨਾਮ ਧਿਆਇਨ ਸਾਜਨਾ, ਉਸ ਪਿਆਰੇ ਦਾ। ਰੱਬ ਖੌਫ ਨਹੀਂ ਹੈ, ਰੱਬ ਪਿਆਰ ਦਾ ਨਾਂ ਹੈ। ਰੱਬ ਦੀ ਇਬਾਦਤ ਵੀ ਪਿਆਰ ਦੇ ਵਿੱਚ ਹੈ, ਉਸ ਦੇ ਲਈ ਕੋਈ ਜ਼ੋਰ ਨਹੀਂ ਹੈ। ਇਸੇ ਲਈ ਜਿਹੜਾ ਵਿਰਾਗ ਹੈ, ਜਦੋਂ ਤੁਹਾਡੀਆਂ ਅੱਖਾਂ 'ਚੋਂ ਅਥਰੂ ਵਗਣ ਰੱਬ ਦੀ ਨੂੰ ਯਾਦ ਕਰਦੇ ਆ, ਰੱਬ ਦੇ ਪਿਆਰ ਦੀਆਂ ਗੱਲਾਂ ਸੁਣਦੇ ਆ, ਜਾਂ ਗੁਰੂ ਸਾਹਿਬਾਨ ਦਾ ਜੀਵਨ, ਉਹਨਾਂ ਦੀ ਕੁਰਬਾਨੀ, ਜਾਂ ਜਿਹੜੇ ਰੱਬ ਦੇ ਰਸਤੇ ਤੇ ਤੁਰੇ ਹੋਏ ਨੇ, ਤੇ ਫਿਰ ਤੁਹਾਡਾ ਅੰਦਰ ਇੱਕ ਚਾਹ ਨਾਲ ਭਰ ਜਾਂਦਾ ਹੈ। ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਕਿ ਜਿਨ੍ਹਾਂ ਨੇ ਰੱਬ ਦੀ ਯਾਦ ਦੇ ਵਿੱਚ ਜ਼ਿੰਦਗੀ ਗੁਜ਼ਾਰੀ, ਉਹਨਾਂ ਨੇ ਮਾਨੋ ਆਪਣੇ ਜੀਵਨ ਨੂੰ ਜਿੱਤ ਲਿਆ, ਉਹਨਾਂ ਦੀ ਲਾਈਫ ਸਫਲ ਹੋਈ, ਉਹ ਕਾਮਯਾਬ ਨੇ। ਨਾਨਕ ਧਰਮ ਐਸੇ ਚਵੇ, ਉਹ ਇਨਸਾਨ
ਜਿਹੜੇ ਨੇ ਉਹਨਾਂ ਦੇ ਅੰਦਰ ਧਰਮ ਵਸਦਾ ਹੈ। ਧਰਮ ਦਾ ਅਰਥ ਵੀ ਵੈਸੇ ਹੁੰਦਾ ਹੈ ਧਾਰਨ ਕਰਨਾ। ਧਰਮ ਮਹਿਜ਼ ਰਿਚੁਅਲਿਜ਼ਮ ਦਾ ਨਾਂ ਨਹੀਂ ਹੈ। ਜੇ ਤੁਹਾਡੇ ਜੀਵਨ ਦੇ ਅੰਦਰ ਉਹ ਖੁਸ਼ਬੂ ਹੈ ਰੱਬ ਦੇ ਨਾਂ ਦੀ, ਤੇ ਉਹ ਮਾਨੋ ਤੁਹਾਡੇ ਹਰ ਬੋਲ ਚੋਂ ਨਾਨਕ ਧਰਮ ਐਸੇ ਚਵੈ, ਤੇ ਉਸ ਨਾਲ ਫਿਰ ਕੀ ਹੁੰਦਾ ਹੈ? ਕੀਤੋ ਭਵਨ ਪੁਨੀਤ। ਭਵਨ ਹੈ ਸੰਸਾਰ, ਪੁਨੀਤ ਹੈ ਪਵਿੱਤਰ। ਜੀ ਕਿ ਜਿਹੜੇ ਸੱਚਮੁੱਚ ਰੱਬ ਦੇ ਨਾਲ ਜੁੜੇ ਹੋਏ ਨੇ ਔਰ ਬੰਦਗੀ ਦਾ ਰਸਤਾ ਇਮਾਨਦਾਰੀ ਦੇ ਨਾਲ ਅਖਤਿਆਰ ਕਰਦੇ ਨੇ, ਉਹ ਇਸ ਧਰਤੀ ਦੇ ਅਸੈਟ ਨੇ, ਕਿਉਂਕਿ ਉਹਨਾਂ ਦਾ ਬੋਲਣਾ ਇਸ ਧਰਤੀ ਨੂੰ ਪਵਿੱਤਰ ਕਰਦਾ ਹੈ, ਇਸ ਧਰਤੀ ਨੂੰ ਬਾਬਰਕਤ ਕਰਦਾ ਹੈ। ਤੇ ਇੱਕ ਉਹ ਨੇ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ, ਜਿਹੜੇ ਗੁਨਾਹਗਾਰਤਾ 'ਚ ਜਿਉਂਦੇ ਨੇ, ਉਹ ਨੇ ਜਿਹੜੇ ਧਰਤੀ ਦਾ ਭਾਰ ਨੇ। ਆਮ ਸਾਡੀ ਪੰਜਾਬੀ 'ਚ ਵੀ ਇਹ ਗੱਲ ਕਹਿੰਦੇ ਨੇ ਕਿ ਭਾਈ ਇਹ ਅਸੀਂ ਧਰਤੀ ਦਾ ਭਾਰ ਹੈ। ਪਰ ਜੇ ਤੁਸੀਂ ਸੱਚਮੁੱਚ ਰੱਬ ਦੇ ਬੰਦੇ ਹੋ, ਇਨਸਾਨੀਅਤ ਦੇ ਲਈ ਜਿਉਂਦੇ ਹੋ, ਰੱਬ ਦੀ ਯਾਦ 'ਚ ਜੁੜਦੇ ਹੋ, ਤਾਂ ਕੀਤੋ ਭਵਨ ਪੁਨੀਤ। ਫਿਰ ਸਾਡੀ ਜਿਹੜੀ ਪ੍ਰੈਜ਼ੈਂਸ ਹੈ ਉਹ ਇਸ ਧਰਤੀ ਨੂੰ ਪਵਿੱਤਰ ਬਣਾਉਂਦੀ ਹੈ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲੋਂ ਲੈਂਦੇ ਆ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।